Viewers, welcome back in our program. And Dr. साहब जो मैं ईमेल पढ़ी सी उसका रिस्पॉन्स ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਸਭ ਤੋਂ ਪਹਿਲਾਂ ਤਾਂ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਈਮੇਲ ਤਾਂ ਲੰਬੀ ਲਿਖਦੇ ਨੇ ਪਰ ਗੱਲਾਂ ਪਤੇ ਦੀਆਂ ਹੁੰਦੀਆਂ ਜੀ ਜੀ ਔਰ ਸ਼ਾਇਰ ਵੀ ਚੰਗੇ ਬਣ ਗਏ ਨੇ ਜੀ। ਭਾਵੇਂ ਕਈ ਥਾਂ ਤੁਕ ਨਹੀਂ ਵੀ ਰਲਦੀ ਪਰ ਫਿਰ ਵੀ ਉਹਨਾਂ ਦਾ ਜਿਹੜੀ ਇਮੋਸ਼ਨ ਹੈ ਜੀ ਉਹ ਕਾਫੀ ਸਟਰੋਂਗ ਹੁੰਦੀ ਹੈ, ਉਹਦਾ ਪ੍ਰਵਾਹ ਹੁੰਦਾ ਔਰ ਨਜ਼ਮ ਦੇ ਵਿੱਚ ਵੀ ਇੱਕ ਬਣਤਰ ਹੁੰਦੀ ਹੈ, ਇੱਕ ਉਹਦੇ ਵਿੱਚ ਵੀ ਮੈਲੋਡੀ ਹੈ। ਜੀ ਜੀ ਉਹਨਾਂ ਨੇ 3-4 ਚੀਜ਼ਾਂ ਸਾਹਮਣੇ ਲਿਆਂਦੀਆਂ ਨੇ, ਭਾਵੇਂ ਸਵਾਲ ਤਾਂ ਉਹਨਾਂ ਨੇ ਅਖੀਰ 'ਚ 2 ਹੀ ਪੁੱਛੇ ਨੇ ਪਰ ਉਹਨਾਂ ਦੇ ਜਿਹੜੇ ਕਮੈਂਟ ਵੀ ਨੇ ਉਹਦੇ 'ਚ ਵੀ ਕਈ ਸਵਾਲ ਨੇ। ਜੀ ਇੱਕ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਕਿ 1947 ਤੋਂ ਪਹਿਲਾਂ ਭਾਰਤ ਇੱਕ ਮੁਲਕ ਨਹੀਂ ਸੀ, ਜਾਂ ਜੇ ਇਹਨੂੰ ਥੋੜ੍ਹਾ ਜਿਹਾ ਮੈਂ ਹੋਰ ਰਿਫਾਈਨ ਕਰਾਂ ਇਸ ਸਟੇਟਮੈਂਟ ਨੂੰ ਕਿ ਅੰਗਰੇਜ਼ਾਂ ਨੇ ਲਗਭਗ 100 ਸਾਲ ਤੋਂ ਜ਼ਿਆਦਾ ਸਮੇਂ ਦੇ ਵਿੱਚ ਜਦੋਂ ਕਿ ਉਹ ਸਮੁੰਦਰ ਤੋਂ ਸ਼ੁਰੂ ਹੋਏ ਜੀ ਪੰਜਾਬ ਤੱਕ ਪਹੁੰਚਦਿਆਂ ਉਹਨਾਂ ਨੂੰ 100-150 ਸਾਲ ਲੱਗ ਗਿਆ। 1849 'ਚ ਪੰਜਾਬ ਉਹਨਾਂ ਦੇ ਭੇਟੇ ਪਿਆ ਜੀ। ਸੋ ਇਸ ਪੀਰੀਅਡ 'ਚ ਉਹਨਾਂ ਨੇ ਹਜ਼ਾਰਾਂ ਰਿਆਸਤਾਂ ਜਾਂ ਰਾਜਿਆਂ ਨੂੰ ਜਿੱਤਿਆ, ਜਿਨ੍ਹਾਂ ਦੇ ਵਿੱਚ ਮਰਾਠਿਆਂ ਨੂੰ ਵੀ ਖਤਮ ਕੀਤਾ ਜੀ। ਪਰ ਇਹਦੇ ਬਾਵਜੂਦ ਉਹਨਾਂ ਨੇ 570 ਦੇ ਕਰੀਬ ਰਾਜੇ ਫਿਰ ਵੀ ਆਪਣੀ ਸ਼ਰਨ, ਆਪਣੀ ਪੈਟਰਨੇਜ ਦੇ ਥੱਲੇ ਰੱਖੇ ਜੀ। ਇਹੀ ਕਾਰਨ ਸੀ ਕਿ 1947 'ਚ ਜਦੋਂ ਉਹਨਾਂ ਨੇ ਭਾਰਤ ਛੱਡਿਆ ਤੇ 2/3 ਭਾਰਤ ਤੇ ਭਾਰਤ ਔਰ ਪਾਕਿਸਤਾਨ ਦੇ ਵਿੱਚ ਵੰਡਿਆ ਜੀ। 1/3 ਭਾਰਤ ਜਿਹੜਾ ਹੈ ਉਹ 570 ਰਾਜਿਆਂ ਦੀ ਮਲਕੀਅਤ ਸੀ, ਜਿਹਨੂੰ ਚੈਂਬਰ ਆਫ ਪ੍ਰਿੰਸਸ ਕੰਟਰੋਲ ਕਰਦਾ ਸੀ, ਜਿਨ੍ਹਾਂ ਦੇ ਵਿੱਚ 5-6 ਸਿੱਖ ਰਿਆਸਤਾਂ ਵੀ ਸੀ ਜੀ। ਸੋ ਭਾਰਤ ਕਦੇ ਵੀ ਅੰਗਰੇਜ਼ਾਂ ਨੇ ਉਹਨੂੰ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਬਣਾਇਆ ਜੀ ਜੀ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਕਿਵੇਂ, ਕਿਉਂਕਿ ਕਿਸੇ ਵੀ ਗਿਵਨ ਟਾਈਮ 'ਚ ਅੰਗਰੇਜ਼ ਹਿੰਦੁਸਤਾਨ 'ਚ 40-50 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ ਔਰ ਜਦੋਂ ਗਏ 33 ਕਰੋੜ ਦੇ ਉੱਤੇ ਉਹ ਰਾਜ ਕਰਦੇ ਸੀ ਜੀ। ਸੋ ਉਹਨਾਂ ਨੇ ਤਾਰ ਦਾ ਸਿਸਟਮ ਬਣਾਇਆ। ਹੁਣ 165 ਸਾਲ ਬਾਅਦ ਆਲਮੋਸਟ ਟੈਲੀਗ੍ਰਾਫ ਖਤਮ ਹੋ ਰਹੀ ਹੈ ਇੰਡੀਆ 'ਚ। ਲਾਸਟ ਟੈਲੀਗ੍ਰਾਮ ਪਿਛਲੇ 2 ਦਿਨ ਪਹਿਲਾਂ ਹੀ ਗਈਆਂ ਨੇ, ਉਸ ਤੋਂ ਬਾਅਦ ਭੋਗ ਪੈ ਗਿਆ ਇਹਦਾ ਜੀ। ਉਹਦੀ ਮੈਂ ਹਿਸਟਰੀ ਦੇਖ ਰਿਹਾ ਸੀ BBC ਤੇ ਕਿ 1857 ਦਾ ਗਦਰ, ਜਿਹਨੂੰ ਇਹ ਗਲਤੀ ਨਾਲ ਜਾਂ ਜਾਣਬੁੱਝ ਕੇ ਪਹਿਲਾ ਸੁਤੰਤਰਤਾ ਸੰਗਰਾਮ ਭਾਰਤ ਦਾ ਕਹਿੰਦੇ ਨੇ ਜੀ, ਉਹ ਇਸ ਲਈ ਕਾਮਯਾਬ ਨਹੀਂ ਹੋ ਸਕਿਆ ਕਿ ਬਾਗੀਆਂ ਦਾ ਇੱਕ ਦੂਜੇ ਨਾਲ ਰਾਬਤਾ ਨਹੀਂ ਸੀ ਔਰ ਉਦੋਂ ਅਜੇ ਟ੍ਰੇਨ ਦਾ ਜਾਲ ਨਹੀਂ ਸੀ ਵਿਛਾਇਆ ਹੋਇਆ ਗੱਡੀਆਂ ਦਾ, ਪਰ ਉਹਨਾਂ ਦੇ ਕੋਲ ਟੈਲੀਗ੍ਰਾਫ ਦਾ ਸਿਸਟਮ ਸੀ। ਅੰਗਰੇਜ਼ਾਂ ਨੂੰ ਸਾਰੇ ਪਾਸੇ ਜਾਣਕਾਰੀ ਮਿਲਦੀ ਸੀ ਕਿ ਕਿੱਥੇ ਕੀ ਹੋ ਰਿਹਾ ਔਰ ਹਾਲਾਂਕਿ ਬਾਗੀਆਂ ਨੇ, ਵਿਦਰੋਹੀਆਂ ਨੇ ਕਈ ਥਾਂ ਉਹਨਾਂ ਦੇ ਮੁਲਾਜ਼ਮ ਵੀ ਮਾਰੇ, ਖੰਭੇ ਵੀ ਪੁੱਟੇ, ਕਈ ਵਾਰੀ ਖੰਭੇ, ਕਈ ਥਾਂ ਤੋਂ ਖੰਭੇ ਪੁੱਟ ਕੇ ਉਹਨਾਂ ਨੇ ਉਹਦੀਆਂ ਤੋਪਾਂ ਵਗੈਰਾ ਲੋਹਾਰਾਂ ਤੋਂ ਬਣਵਾਉਣ ਦਾ ਯਤਨ ਕੀਤਾ ਜੀ। ਪਰ ਇਹ ਇੱਕ ਫੈਕਟ ਹੈ ਕਿ ਬ੍ਰਿਟਿਸ਼ ਨੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਬਣਾਇਆ ਔਰ ਜਾਣ ਲੱਗੇ ਉਹ 2/3 ਨੂੰ ਵੰਡ ਗਏ। 1/3 ਰਾਜਿਆਂ ਕੋਲ, ਰਾਜੇ ਜਿਹੜੇ ਇਧਰਲੇ ਸੀ ਬਹੁਤੇ 570, ਉਹ ਇੰਡੀਆ ਵਾਲਿਆਂ ਨੇ ਬਾਹ ਮਰੋੜ ਕੇ ਨਾਲ ਮਿਲਾ ਲਏ। ਜਿਹੜੇ ਪਾਕਿਸਤਾਨ ਦੇ ਖਿੱਤੇ ਸੀ ਉਹ ਪਾਕਿਸਤਾਨ ਦਾ ਹਿੱਸਾ ਬਣ ਗਏ ਜੀ। ਕੁਝ ਜਿਹੜੇ ਰਹਿ ਵੀ ਗਏ ਥੋੜੇ ਬਹੁਤ, ਉਹ ਸਮਾਂ ਪਾ ਕੇ ਵੀ ਇੰਦਰਾ ਗਾਂਧੀ ਨੇ ਉਹਨਾਂ ਦੇ ਜਿਹੜੇ ਪ੍ਰੀਵੀ ਪਰਸਿਸ ਵਗੈਰਾ ਵੀ ਸੀ ਉਹਨਾਂ ਨੂੰ, ਰਾਜਿਆਂ ਨੂੰ ਜੋ ਇਕਰਾਰ ਕੀਤਾ ਸੀ ਉਹਨਾਂ ਦੀਆਂ ਰਿਆਸਤਾਂ ਲੈਣ ਲੱਗੇ ਜੀ 1970ਵਿਆਂ ਦੇ ਵਿੱਚ ਉਹ ਵੀ ਖਤਮ ਕਰ ਦਿੱਤਾ। ਸੋ ਇੱਕ ਫੈਕਟ ਆਫ ਹਿਸਟਰੀ ਹੈ ਕਿ ਹਿੰਦੁਸਤਾਨ ਕਦੇ ਵੀ, ਜਿਹਨੂੰ ਭਾਰਤ ਨਾਂ ਦਿੱਤਾ ਗਿਆ ਜੀ, ਕਦੇ ਵੀ ਇੱਕ ਕੰਟਰੀ ਨਹੀਂ ਰਿਹਾ। ਸੋ ਇਹ ਕਹਿਣਾ ਕਿ ਜੀ ਦੇਸ਼ ਦੀ ਏਕਤਾ ਅਖੰਡਤਾ, ਏਕਤਾ ਅਖੰਡਤਾ ਕਿਹੜੀ ਹੈ ਤੁਹਾਡੀ? ਕਿਹੜੇ ਜ਼ਮਾਨੇ 'ਚ ਤੁਸੀਂ ਏਕਤਾ ਅਖੰਡਤਾ ਵਾਲੇ ਸੀ? ਜਦੋਂ ਰਹੇ ਨੇ ਰਾਜਿਆਂ ਦੇ ਹੀ ਰਾਜ ਰਹੇ ਨੇ, ਕੋਈ ਇਧਰੋਂ ਰਿਹਾ ਫਿਰ ਵੀ ਸਾਊਥ ਆਪਣਾ ਇੰਡੀਪੈਂਡੈਂਟ ਰਹਿੰਦਾ ਰਿਹਾ, ਉਹਨਾਂ ਦੇ ਆਪਣੇ ਰਾਜੇ ਰਹੇ ਨੇ ਜੀ। ਦੂਸਰੀ ਗੱਲ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਕੀਤੀ ਹੈ ਕਿ ਬੇਸ਼ੱਕ ਅਕਾਲ ਤਖਤ ਸਾਹਿਬ ਉਹਨਾਂ ਨੇ ਢਾਹ ਦਿੱਤਾ ਪਰ ਉਹ ਅੱਜ ਵੀ ਢੱਠਾ ਅਕਾਲ ਤਖਤ ਹਰ ਸਿੱਖ ਦੇ ਸੀਨੇ ਦੇ ਅੰਦਰ ਉਵੇਂ ਹੀ ਖੜਾ ਹੈ, ਜਿਹੜਾ ਕਿ ਉਹਨੂੰ ਪ੍ਰੇਰਦਾ ਹੈ ਕਿ ਉਸਨੇ ਆਪਣਾ ਕਰ ਲੈਣਾ। ਔਰ ਇਹ ਬੜੀ ਰਿਮਾਰਕੇਬਲ ਗੱਲ ਹੈ ਕਿ ਉਦੋਂ ਬੇਸ਼ੱਕ ਉਹ 2 ਸਾਲ ਦੇ ਸੀ ਪਰ ਉਹਨਾਂ ਦੀ ਜਿਹੜੀ ਥਿੰਕਿੰਗ ਹੈ ਬਹੁਤ ਮੈਚਿਓਰ ਹੈ ਜੀ ਔਰ ਪੂਰੇ ਉਹ ਇੱਕ ਬੜੇ ਵਿਦਵਾਨ ਔਰ ਆਲਮ ਤਰੀਕੇ ਦੇ ਨਾਲ ਸਮੱਸਿਆਵਾਂ ਨੂੰ ਦੇਖਦੇ ਨੇ, ਸਮਝਦੇ ਨੇ ਜੀ। ਜਥੇਦਾਰਾਂ ਦੀ ਲਾਲ ਬੱਤੀ ਲਾਉਣ ਦੀ ਉਹਨਾਂ ਨੇ ਗੱਲ ਕੀਤੀ ਹੈ, ਲਾਈ ਵੀ ਉਹਨਾਂ ਨੇ ਸੀ, ਲਾਈ ਅਮਰਿੰਦਰ ਸਿੰਘ ਨੇ ਸੀ। ਇਹ ਵੀ ਇੱਕ ਅਜੀਬੋ-ਗਰੀਬ ਗੱਲ ਹੈ ਕਿ ਕਾਂਗਰਸ ਦਾ ਚੀਫ ਮਿਨਿਸਟਰ ਉਹਨੇ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਰੈੱਡ ਲਾਈਟ ਲਾ ਕੇ ਇੰਪੋਰਟੈਂਟ ਬਣਾਇਆ ਜੀ, ਤੇ ਜਿਹਨੂੰ ਜਥੇਦਾਰਾਂ ਨੇ ਪੰਥ ਰਤਨ ਔਰ ਕੀ ਖਿਤਾਬ ਦਿੱਤਾ, ਫਖਰੇ ਕੌਮ ਜੀ, ਜਿਹਨੂੰ ਅਕਾਲ ਤਖਤ ਤੋਂ ਖਿਤਾਬ ਦਿੱਤਾ ਹੈ, ਉਹਨੇ ਲਾਲ ਬੱਤੀ ਲਵਾ ਦਿੱਤੀ ਹੈ। ਉਹਦਾ ਮੁੰਡਾ ਅੰਮ੍ਰਿਤਸਰ ਆਉਂਦਾ ਹੈ, ਸੁਖਵੀਰ ਬਾਦਲ, ਉਹਨੂੰ ਪੁੱਛਿਆ ਕਿ ਜੀ ਲਾਲ ਬੱਤੀ ਲਾਤੀ ਤੁਸੀਂ ਜਥੇਦਾਰਾਂ ਦੀ, ਕਹਿੰਦਾ ਜੀ ਨੋ ਕਾਮੈਂਟ ਜੀ ਜੀ। ਸੋ ਹੁਣ ਇਹ ਲਾਈ ਵਾਲੇ ਦੱਸ ਸਕਦੇ ਨੇ ਜਾਂ ਹੁਣ ਜਥੇਦਾਰ ਕਹਿਣਗੇ ਜੀ ਤੁਸੀਂ ਸਾਡੀ ਬੱਤੀ ਲਾਈ, ਅਸੀਂ ਤੁਹਾਡੇ ਉਹ
ਫਖਰੇ ਕੌਮ ਤੇ ਪੰਥ ਰਤਨ ਵਾਪਸ ਲੈਣੇ ਹੁਣ ਇਹੀ ਕਰ ਸਕਦੇ ਨੇ, ਹੋਰ ਕੀ ਕਰਨ। ਪਰ ਇੰਨਾ ਦਮ ਹੁੰਦਾ ਹੈ ਤੇ ਫਿਰ ਕਹਾਣੀ ਹੋਰ ਹੁੰਦੀ ਸਾਰੇ ਪਾਠ ਦੀ। ਤਿਉਹਾਰਾਂ ਦੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਕਿਵੇਂ ਅੱਜ ਜੈਮਾਲਾ ਜਾਂ ਤਿਲਕ ਲਾਉਣਾ ਜਾਂ ਰੱਖੜੀ ਇਹ ਸਾਰੇ ਤਿਉਹਾਰ ਨੇ। ਵੈਸੇ ਉਹਨਾਂ ਨੇ ਕਿਹਾ ਜੀ ਕਿ ਭੈਣ ਜੀ ਔਰ ਭੂਆ ਨੂੰ ਦੀਵਾਲੀ ਤੇ ਖੁਸ਼ ਕਰ ਦੇਈਦਾ, ਵੈਸੇ ਦੀਵਾਲੀ ਵੀ ਇਹਨਾਂ ਦਾ ਹੀ ਕੰਮ ਹੈ ਜੀ। ਜੇ ਹੁਣ ਅਸੀਂ ਖਿੱਚ ਧੂ ਕੇ ਬੰਦੀ ਛੋੜ ਉਹਨੂੰ ਕਹਿ ਦਿੰਦੇ ਹਾਂ, ਬਟ ਬੰਦੀ ਛੋੜ ਦੀਆਂ ਤਰੀਕਾਂ ਅੱਡ ਨੇ ਜੀ, ਔਰ ਉਹਨੂੰ ਨਾਨਕਸ਼ਾਹੀ ਕੈਲੰਡਰ ਮੂਲ 2003 ਚ ਅੱਡ ਡੇਟ ਦੇ ਤੌਰ ਤੇ ਐਕਸੈਪਟ ਕੀਤਾ ਸੀ ਜੀ। ਪਰ ਦੂਸਰਿਆਂ ਦਾ ਜ਼ੋਰ ਪਿਆ, ਉਹਨਾਂ ਨੇ ਕਿਹਾ ਜੀ ਹੋਲੀ ਨੂੰ ਵੀ ਰਹਿਣ ਦਿਓ, ਹੋਲੇ ਦੇ ਨਾਲ ਵਿਆਹੀ ਹੋਈ ਹੈ ਜੀ, ਇਸ ਲਈ ਉਹ ਬਿਕਰਮੀ ਦੇ ਨਾਲ ਹੀ ਰੱਖ ਲਿਆ। ਹੋਲੀ ਵੀ ਘੁੰਮਦੀ ਹੈ, ਨਾਲ ਹੋਲਾ ਵੀ ਘੁੰਮਦਾ ਜੀ। ਉਹਨਾਂ ਨੇ ਕਿਹਾ ਜੀ ਦੀਵਾਲੀ ਵੀ ਕੁਛ ਦੇ ਰਹਿਣ ਦਿਓ, 10-15 ਸਾਲ ਉਹ ਵੀ ਘੁੰਮਦੀ ਹੈ ਚੰਦਰਮਾ ਦੇ ਨਾਲ ਹੀ ਜੀ। ਸੋ ਇਹ ਵੀ ਜਿਸ ਕੈਟਾਗਰੀ ਦੇ ਵਿੱਚ ਰੱਖੜੀ ਤੇ ਦੂਸਰੇ ਨੇ ਐਜ਼ ਏ ਮੈਟਰ ਆਫ ਟੈਕਨੀਕਲ ਫੈਕਟ ਤੋਂ, ਬਾਕੀ ਤਾਂ ਹਰ ਇੱਕ ਦੀ ਮਰਜ਼ੀ ਹੈ ਕੌਣ ਕੀ ਕਰਦੇ। ਸੋ ਇਹਦਾ ਵੀ ਕੋਈ ਸਿੱਖੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਬੰਦੀ ਛੋੜ ਵਾਲਾ ਜਿਹੜਾ ਪਾਰਟ ਹੈ ਉਹ ਅਲਟੂਗੈਦਰ ਡਿਫਰੈਂਟ ਹੈ ਕੈਲਕੂਲੇਸ਼ਨ ਜੀ। ਸਵਾਲ ਉਹਨਾਂ ਦਾ ਕਿ ਸਿੱਖ ਧਰਮ ਔਰ ਕੌਮ ਦੇ ਵਿੱਚ ਕੀ ਫਰਕ ਹੈ, ਨੇਸ਼ਨ ਐਂਡ ਕੰਟਰੀ ਜੀ। ਇਹ ਵਿਸ਼ਾ ਕਾਫੀ ਵੇਰਵੇ ਦਾ ਮੁਤਾਜ ਹੈ ਜੀ। ਸਿੰਪਲੀ ਅਸੀਂ ਇਹ ਕਹਿ ਸਕਦੇ ਹਾਂ ਕਿ ਖਾਲਿਸਤਾਨ ਬਣਨ ਤੋਂ ਬਾਅਦ ਵੀ ਬੇਸ਼ੱਕ ਖਾਲਿਸਤਾਨ ਇੱਕ ਉਹ ਸਟੇਟ ਜਿੱਥੇ ਕਿ ਸਿੱਖਾਂ ਦੇ ਹੀ ਨਹੀਂ ਬਾਕੀਆਂ ਦੇ ਧਾਰਮਿਕ ਆਜ਼ਾਦੀ ਹੱਕ ਜਿਹੜੇ ਨੇ ਉਹ ਮਹਿਫੂਜ਼ ਹੋਣਗੇ ਜੀ, ਪਰ ਉਹਦੇ 'ਚ ਵੀ ਜਿਹੜਾ ਖਾਲਸਾਈ ਜਾਂ ਸਾਡਾ ਕੌਮ ਦਾ ਕਨਸੈਪਟ ਹੈ, ਜੇ ਗਵਰਨਮੈਂਟ ਆਫ ਖਾਲਿਸਤਾਨ ਜਾਂ ਫਿਊਚਰ ਦਾ ਕੋਈ ਵੀ ਢਾਂਚਾ ਉਹਨਾਂ ਮੁੱਢਲੀਆਂ ਵੈਲਿਊਜ਼ ਤੋਂ ਹਿੱਲੇਗਾ ਤੇ ਫਿਰ ਅਕਾਲ ਤਖਤ, ਸਰਬੱਤ ਖਾਲਸਾ, ਸਿੱਖ ਕੌਮ ਉਸ ਨੂੰ ਵੀ ਅਨਡੂ ਕਰਨ ਦਾ ਰਾਈਟ ਰੱਖਦੀ ਹੈ। ਸੋ ਮੈਂ ਇਹਨੂੰ ਸਿੰਪਲਿਸਟਿਕ ਤਰੀਕੇ 'ਚ ਇਹ ਕਹਿਣਾ ਚਾਹੁੰਦਾ ਕਿ ਵੀ ਬੇਸ਼ੱਕ ਇਸ ਦੀਆਂ ਬਹੁਤ ਸਾਰੀਆਂ ਡੈਫੀਨੇਸ਼ਨਸ ਨੇ, ਪੋਲੀਟੀਕਲ ਸਾਇੰਸ ਵਾਲੇ ਲੰਬੇ ਚੌੜੇ ਵੇਰਵੇ ਦੇਣਗੇ ਜੀ ਕੌਮ ਜਾਂ, ਕਿਉਂਕਿ ਉਹਨਾਂ ਦਾ ਅਗਲਾ ਸਵਾਲ ਵੀ ਅੰਤਰਰਾਸ਼ਟਰੀ ਤੌਰ ਤੇ ਸਿੱਖ ਕੌਮ ਦੀ ਪਛਾਣ ਕਰਾਉਣ ਦੀ ਗੱਲ ਹੈ ਜੀ। ਹੁਣ ਈਵਨ ਕਿਉਂਕਿ ਸਰ ਸਾਹਿਬ ਇੰਗਲੈਂਡ 'ਚ ਰਹਿੰਦੇ ਨੇ, ਉਹਨਾਂ ਦੇ ਹਾਊਸ ਆਫ ਲਾਰਡਸ ਨੇ ਜੀ ਇਹ ਪਾਸ ਕੀਤਾ ਹੈ ਕਿ ਸਿੱਖਸ ਆਰ ਆਲਮੋਸਟ ਏ ਰੇਸ। ਔਰ ਮੈਨੂੰ ਯਾਦ ਹੈ ਵੀ ਜਦੋਂ ਇਹ ਖਬਰ ਆਈ ਅਖਬਾਰ ਦੇ ਵਿੱਚ, ਅਗਲੇ ਦਿਨ ਉੱਥੋਂ ਦੇ ਪੰਜਾਬੀ ਅਖਬਾਰਾਂ 'ਚ ਵੀ ਲੱਗੀ ਸੀ ਤੇ ਸੰਤ ਪਿੰਡਾਂ ਵਾਲਿਆਂ ਨੇ, ਉਦੋਂ ਗੁਰੂ ਨਾਨਕ ਨਿਵਾਸ ਹੁੰਦੇ ਸਨ, ਤੇ ਇਹ ਗੱਲ ਉਹਨਾਂ ਨੇ ਕਹੀ ਸੀ ਕਿ ਵੀ ਦੇਖੋ ਅਸੀਂ ਇੱਥੇ ਕਹਿ ਰਹੇ ਹਾਂ ਵੀ ਸਿੱਖ ਨਿਸ਼ਚੇ ਵਾਚਕ ਇੱਕ ਅਲੱਗ ਕੌਮ ਹੈ ਜੀ, ਔਰ ਇਸ ਗੱਲ ਨੂੰ ਇੰਗਲੈਂਡ ਦਾ ਜਿਹੜਾ ਹਾਊਸ ਆਫ ਲਾਰਡਸ ਹੈ ਉਹਨੇ ਵੀ ਮੰਨ ਲਿਆ ਕਿ ਸਿੱਖ ਇੱਕ ਅਲੱਗ ਕੌਮ ਹੈ। ਸੋ ਹਾਲਾਂਕਿ ਜਿਹੜੀ ਰੇਸ ਹੈ ਈਵਨ ਕੌਮ ਤੋਂ ਵੀ ਅੱਗੇ ਚਲੀ ਜਾਂਦੀ ਹੈ ਜੀ। ਜਦੋਂ ਅਸੀਂ ਸਿੰਗਾਪੁਰ ਵਰਗੇ ਥਾਵਾਂ ਤੇ ਦੇਖਦੇ ਹਾਂ, ਸ਼ਾਇਦ ਮਲੇਸ਼ੀਆ 'ਚ ਵੀ ਹੈ, ਉੱਥੇ ਜਦੋਂ ਡਰਾਈਵਰ ਲਾਇਸੈਂਸ ਦਿੱਤੇ ਜਾਂਦੇ ਨੇ ਤਾਂ ਰੇਸ ਦੇ ਖਾਨੇ ਦੇ ਵਿੱਚ ਸਿੱਖ ਮੈਂਸ਼ਨ ਹੈ ਜੀ। ਐਥਨੀਸਿਟੀ ਇਸ ਮਾਮਲੇ 'ਚ ਵੀ ਇੰਗਲੈਂਡ ਦੇ ਵਿੱਚ ਜਿਹੜੀ ਰਿਲੀਜੀਅਸ ਫਰੀडम ਦੇ ਥੱਲੇ ਹੀ ਭਾਵੇਂ ਬਹੁਤ ਸਾਰੇ ਰਾਈਟ ਨੇ, ਲੇਕਿਨ ਰੇਸ ਵਾਲੀ ਗੱਲ ਪਹੁੰਚੀ ਹੋਈ ਹੈ ਕਿਸੇ ਨਾ ਕਿਸੇ ਕੰਢੇ। ਸੋ ਅਸੀਂ ਸਮਝਦੇ ਹਾਂ ਵੀ ਅੰਤਰਰਾਸ਼ਟਰੀ ਤੌਰ ਤੇ ਸਿੱਖਾਂ ਦੀ, ਜੇ ਅੱਜ ਅਸੀਂ ਇੱਕ ਪੰਜਵਾਂ ਵੱਡਾ ਧਰਮ ਹੈ ਜੀ, ਤੇ ਧਰਮ ਦੇ ਤੌਰ ਤੇ ਵੀ ਸਾਡੀ ਪਛਾਣ ਵੱਖਰੀ ਹੈ ਜੀ ਜੀ, ਤੇ ਕੌਮ ਦੇ ਤੌਰ ਤੇ ਵੀ, ਕਿਉਂਕਿ ਜਦੋਂ ਅਸੀਂ ਇੱਕ ਖਿੱਤੇ ਦੀ ਗੱਲ ਕਰਦੇ ਹਾਂ, ਬੇਸ਼ੱਕ ਵੱਡਾ ਹਿੱਸਾ ਸਾਡਾ ਪੰਜਾਬ ਦੇ ਖਿੱਤੇ 'ਚ ਜਿਓਗ੍ਰਾਫਿਕਲੀ ਉੱਥੋਂ ਆਉਂਦਾ ਹੈ ਜੀ, ਪਰ ਕਿਉਂਕਿ ਅੱਜ ਸਿੱਖ ਅਮਰੀਕਨ ਮੂਲ ਦੇ ਵੀ ਨੇ, ਫ੍ਰੈਂਚ ਮੂਲ ਦੇ ਵੀ ਨੇ, ਸਪੈਨਿਸ਼ ਮੂਲ ਦੇ ਵੀ ਨੇ। ਸੋ ਇਹ ਜਿਹੜਾ ਲੌਂਗ ਟਰਮ ਇਹਨੂੰ ਅਸੀਂ ਕਿਵੇਂ ਇਹ ਸਾਰੇ ਨੂੰ, ਜਿਵੇਂ ਅਮਰੀਕਾ ਦੇ ਵਿੱਚ ਯੂਨਾਈਟਿਡ ਸਿੱਖਸ ਨੇ ਕੈਂਪੇਨ ਕੀਤਾ ਸੀ, ਹੁਣ ਵੀ ਆਉਣ ਵਾਲੇ ਸਮੇਂ 'ਚ ਹੈ ਕਿ ਜਦੋਂ ਇੱਥੇ ਮਰਦਮਸ਼ੁਮਾਰੀ ਹੁੰਦੀ ਹੈ, ਕਿਉਂਕਿ ਇੱਥੇ ਧਰਮ ਦਾ ਖਾਨਾ ਨਹੀਂ ਹੁੰਦਾ ਕਿ ਵੀ ਧਰਮ ਕੌਣ ਮੰਨਣ ਵਾਲਾ, ਵੀ ਸਿੱਖਾਂ ਨੂੰ ਅਲੱਗ ਐਥਨੀਸਿਟੀ ਦੇ ਖਾਨੇ ਦੇ ਵਿੱਚ ਜਿਹੜਾ ਉਹ ਰੈਕਗਨਾਈਜ਼ ਕੀਤਾ ਜਾਏ। ਸੋ ਇਹਦੇ ਲਈ ਗੱਲਬਾਤ ਵੀ ਹੋਈ, ਥੋੜੀ ਬਹੁਤ ਅੱਗੇ ਚੱਲ ਰਹੀ ਹੈ ਜੀ, ਪਰ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਸਿੱਖ ਧਰਮ ਦੇ ਤੌਰ ਤੇ ਵੱਖਰੇ ਨੇ, ਸਾਡੀ ਆਪਣੀ ਪਛਾਣ ਹੈ, ਸਾਡੀ ਕੌਮ ਦਾ ਇੱਕ ਗ੍ਰੰਥ, ਇੱਕ ਪਿਤਾ, ਇੱਕ ਮਾਤਾ ਜੀ, ਔਰ ਸਾਡੇ ਕੋਲ ਇੱਕ ਖਿੱਤਾ ਹੈ ਜਿੱਥੇ ਅਸੀਂ ਮੈਜੋਰਿਟੀ 'ਚ ਹੈ, ਸਾਡੀ ਆਪਣੀ ਜ਼ਬਾਨ ਹੈ ਜਿਸ ਜ਼ਬਾਨ ਦੇ ਵਿੱਚ ਸਾਡੀ ਸਕ੍ਰਿਪਚਰ ਹੈ ਜੀ। ਸੋ ਇਹਦੇ 'ਚ ਕੋਈ ਡੈਫੀਨੇਸ਼ਨ ਦੁਨੀਆ ਦੇ ਵਿੱਚ ਕੌਮ ਜਾਂ ਇਸ ਹਵਾਲੇ ਨਾਲ ਹੋਏ, ਸਿੱਖ ਉਸ ਦੇ ਵਿੱਚ ਫਿੱਟ ਬੈਠਦੇ ਨੇ। ਇਹ ਸਿਰਫ ਇੱਕ ਖਿੱਤੇ ਤੱਕ ਮਹਿਦੂਦ ਡੈਫੀਨੇਸ਼ਨ ਨਹੀਂ ਹੈ, ਇਹ ਗਲੋਬਲ ਡੈਫੀਨੇਸ਼ਨ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਅਸੀਂ ਈਮੇਲ ਨੂੰ ਬੰਦ ਕਰਕੇ ਸਵਾਲ ਜਵਾਬ ਵੱਲ ਵਧਦੇ ਹਾਂ ਜੀ। ਤੇ ਅੱਜ 15 ਜੁਲਾਈ 2013 31 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ, ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ।
ਦੇਖੋ ਹੁਣੇ ਅਸੀਂ 1947 ਦੀ ਗੱਲ ਕਰਕੇ ਹਟੇ ਹਾਂ ਜੀ। ਜਦੋਂ ਉਹਨਾਂ ਨੇ 2/3 ਵੰਡ ਦਿੱਤਾ ਹਿੰਦੁਸਤਾਨ ਭਾਰਤ ਪਾਕਿਸਤਾਨ 570 ਰਾਜੇ, ਉਹਨਾਂ ਦਾ ਜਿਹੜੇ 570 ਅਲੱਗ-ਅਲੱਗ ਰਿਆਸਤਾਂ ਸੀ, ਉਹਨਾਂ ਦਾ ਚੈਂਬਰ ਆਫ ਪ੍ਰਿੰਸਿਸ ਸੀ, ਉਹਦਾ ਚਾਂਸਲਰ ਮਹਾਰਾਜਾ ਪਟਿਆਲਾ ਸੀ ਯਾਦਵਿੰਦਰ ਸਿੰਘ ਜੀ। ਉਹਨੇ ਸਭ ਤੋਂ ਪਹਿਲਾਂ ਆਪਣੀ ਰਿਆਸਤ ਜਿਹੜੀ ਹੈ ਪਟਿਆਲੇ ਦੀ ਉਸ ਨੂੰ ਜਜ਼ਬ ਕੀਤਾ ਜਾਂ ਉਸ ਦਾ ਜਿਹੜੀ ਆ ਉਹਨੂੰ ਮਿਲਾਇਆ ਭਾਰਤ ਦੇ ਨਾਲ ਜੀ। ਹੁਣ ਜਿਹੜੀਆਂ ਉਸ ਵੇਲੇ 6 ਦੇ ਕਰੀਬ ਸਿੱਖ ਰਿਆਸਤਾਂ ਸਨ, ਜਿਨ੍ਹਾਂ ਦੇ ਵਿੱਚ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਕਲਸੀਆਂ, ਮਲੇਰਕੋਟਲੇ ਦਾ ਬੇਸ਼ੱਕ ਨਵਾਬ ਮੁਸਲਮਾਨ ਸੀ ਪਰ ਉਹਦੇ ਚ ਮੈਜੋਰਟੀ ਸਿੱਖਾਂ ਦੀ ਸੀ ਜੀ। ਸੋ ਹੁਣ ਇਹਨਾਂ ਫਿਰ ਜਿਹੜੀਆਂ ਇਹ 6 ਦੇ ਕਰੀਬ ਨਾਲਾਗੜ੍ਹ ਜੀ ਜੀ ਜਿਹਨੂੰ ਪੁਰਾਣੇ ਵੇਲੇ ਚ ਹੰਡੂਰ ਕਹਿੰਦੇ ਸੀ, ਹੁਣ ਇਹ ਹਿਮਾਚਲ ਦਾ ਹਿੱਸਾ ਹੈ ਜੀ। ਸੋ ਇਹਨਾਂ ਨੂੰ ਮਿਲਾ ਕੇ ਇੱਕ ਨਵਾਂ ਸੂਬਾ ਜਾਂ ਨਵਾਂ ਪ੍ਰੋਵਿੰਸ ਕ੍ਰੀਏਟ ਕੀਤਾ ਗਿਆ 1948 ਦੇ ਵਿੱਚ 15 ਜੁਲਾਈ ਨੂੰ, ਜਿਹਦਾ ਨਾਮ ਰੱਖਿਆ ਗਿਆ ਪੈਪਸੂ ਜੀ। ਪੈਪਸੂ ਦਾ ਸੀ ਪਟਿਆਲਾ ਐਂਡ ਈਸਟਰਨ ਸਟੇਟਸ ਪੰਜਾਬ ਯੂਨੀਅਨ, ਇਹ ਉਹਦਾ ਸਟੇਟ ਯੂਨੀਅਨ ਬਣਦਾ ਸੀ ਤੇ ਇਹਦੇ ਚ ਸਿੱਖ ਸਲਾਈਟ ਮੈਜੋਰਿਟੀ ਚ ਸੀ। ਨਹਿਰੂ ਨੂੰ ਇਹ ਵੀ ਚੰਗਾ ਨਹੀਂ ਲੱਗਾ, ਪਹਿਲਾਂ ਗਿਆਨ ਸਿੰਘ ਰਾੜੇ ਵਾਲਾ ਅਕਾਲੀਆਂ ਦੀ ਸਰਕਾਰ ਵੀ ਬਣੀ, ਉਹ ਤੋੜ ਦਿੱਤੀ ਉਹਨਾਂ ਨੇ, ਗਵਰਨਰ ਰੂਲ, ਫਿਰ ਬ੍ਰਿਸ਼ ਭਾਨ, ਫਿਰ ਕਈ ਡਰਾਮੇਬਾਜ਼ੀਆਂ ਕੀਤੀਆਂ। ਅਖੀਰ 1 ਨਵੰਬਰ 1956 ਨੂੰ ਇਸ ਪੈਪਸੂ ਨੂੰ ਤੋੜ ਕੇ ਪੰਜਾਬ ਦੇ ਵਿੱਚ ਮਿਲਾ ਦਿੱਤਾ ਗਿਆ ਔਰ ਇਸ ਤਰ੍ਹਾਂ ਪੈਪਸੂ ਦੀ ਹੋਂਦ ਖਤਮ ਕਰ ਦਿੱਤੀ ਗਈ ਜੀ। 1999 ਦੇ ਵਿੱਚ 15 ਜੁਲਾਈ ਨੂੰ ਜਿਹੜਾ ਸੰਘਰਸ਼ ਜੂਨ 84 ਤੋਂ ਬਾਅਦ ਸਿੱਖ ਆਜ਼ਾਦੀ ਖਾਲਿਸਤਾਨ ਦਾ ਤੁਰਿਆ, ਉਹਦੇ ਜੀਵਨ ਬਾਹਰੋਂ ਵੀ ਸਿੱਖਾਂ ਨੇ ਜਾ ਕੇ ਸ਼ਹੀਦੀਆਂ ਪਾਈਆਂ ਨੇ, ਆਪਣਾ ਯੋਗਦਾਨ ਪਾਇਆ ਜੀ। ਉਹਨਾਂ ਦੇ ਵਿੱਚ ਇੱਕ ਸਰਦਾਰ ਮਹਿੰਦਰ ਸਿੰਘ ਕੂਨਰ ਟੋਰਾਂਟੋ ਤੋਂ ਸਨ, ਜਿਨ੍ਹਾਂ ਨੇ ਜਾ ਕੇ ਆਪਣਾ ਘਰ-ਬਾਰ ਛੱਡ ਕੇ ਆਪਣੇ ਪਰਿਵਾਰ ਨੂੰ ਪੰਜਾਬ ਦੇ ਵਿੱਚੋਂ ਜੂਝੇ ਔਰ ਅੱਜ ਦੇ ਦਿਨ ਜਿਹੜਾ ਉਹਨਾਂ ਨੇ ਸ਼ਹੀਦੀ ਪਾਈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਅਸੀਂ ਜਦੋਂ ਜ਼ੁਲਮਾਂ ਦੀ ਗੱਲ ਕਰਦੇ ਹਾਂ ਤੇ ਈਸਾਈ ਜਿਨ੍ਹਾਂ ਨੇ ਕਰੂਸੇਡਸ ਭੇਜੀਆਂ ਮਿਡਲ ਈਸਟ ਦੇ ਵਿੱਚ ਜੀ, 1099 ਦੇ ਵਿੱਚ ਜਿਹੜੀ ਪਹਿਲੀ ਕਰੂਸੇਡ ਸੀ ਜਿਹਨੂੰ ਕਿ ਪੋਪ ਦੀ ਸੈਂਕਸ਼ਨ ਹਾਸਲ ਸੀ, ਇਹ ਈਸਾਈ ਯੋਧੇ ਆਪਣੇ ਆਪ ਨੂੰ ਕਹਿੰਦੇ ਸੀ ਜੀ। ਪਰ ਇਹਨਾਂ ਦਾ ਇਹ ਸੀ ਕਿ ਜਾ ਕੇ ਅਸੀਂ ਯਹੂਦੀਆਂ ਨੂੰ ਵੀ ਤਬਾਹ ਕਰਨਾ ਹੈ, ਮੁਸਲਮਾਨਾਂ ਨੂੰ ਵੀ ਤਬਾਹ ਕਰਨਾ ਜੀ। ਯਹੂਦੀਆਂ ਤੇ ਇਸ ਲਈ ਗੁੱਸਾ ਸੀ ਕਿ ਜੀ ਇਹ, ਕਿਉਂਕਿ ਹਾਲਾਂਕਿ ਜੀਸਸ ਕ੍ਰਾਈਸਟ ਖੁਦ ਵੀ ਯਹੂਦੀ ਸਨ ਕਿ ਜੀ ਉਹਨਾਂ ਨੇ ਬਲੈਸਫੈਮੀ ਦਾ ਚਾਰਜ ਲਾ ਕੇ ਉਹਨਾਂ ਨੂੰ ਸਲੀਬ ਤੇ ਚੜਾਇਆ ਸੀ, ਕਰੂਸੀਫਾਈ ਕੀਤਾ ਸੀ। ਸੋ 1099 ਦੇ ਵਿੱਚ ਪਹਿਲੀ ਕਰੂਸੇਡ ਨੇ ਜੈਰੂਸ਼ਲਮ ਜਿਹੜਾ ਉਹ ਮੁਸਲਮਾਨਾਂ ਤੋਂ ਖੋਇਆ ਔਰ ਉੱਥੇ ਬੜੀ ਤਬਾਹੀ ਮਚਾਈ, ਇਹਨਾਂ ਨੇ ਪਲੰਡਰ ਕੀਤਾ। ਸਿਨਾਗੋਗ ਜਿਹੜਾ ਜਿੱਥੇ ਯਹੂਦੀ ਇਕੱਠੇ ਹੁੰਦੇ ਨੇ ਉਹਨਾਂ ਦਾ ਪ੍ਰੇਅਰ ਥਾਂ, ਉਹਨੂੰ ਅੱਗਾਂ ਲਾ ਦਿੱਤੀਆਂ ਜੀ। ਮਸੀਤਾਂ ਦੇ ਵਿੱਚ ਬੱਚੇ ਔਰਤਾਂ ਜਿਹੜੇ ਨੇ ਉਹ ਜਿਉਂਦੇ ਸਾੜ ਕੇ ਮਾਰ ਦਿੱਤੇ ਜੀ। ਔਰ 1205 ਦੇ ਵਿੱਚ ਇਹ ਆਲਮੋਸਟ ਇਸ ਜੈਰੂਸ਼ਲਮ ਦੀ ਵਿਕਟਰੀ ਤੋਂ 100 ਸਾਲ ਬਾਅਦ ਦੀ ਗੱਲ ਹੈ। ਪੋਪ ਜਿਹੜਾ ਵੈਟੀਕਨ 'ਚ ਹੈ ਉਹਨੇ ਇਹ ਸਟੇਟਮੈਂਟ ਦਿੱਤੀ ਕਿ Jews are doomed to perpetual servitude and subjugation due to crucifixion, ਕਿ ਯਹੂਦੀਆਂ ਨੂੰ ਪੱਕੇ ਗੁਲਾਮ ਰੱਖੋ ਜੀ ਔਰ ਇਹਨਾਂ ਦੇ ਉੱਤੇ ਜਿਹੜਾ ਇਹਨਾਂ ਦੇ ਉੱਤੇ ਧੱਕਾ ਕਰਨਾ ਇਹਨਾਂ ਦੇ ਨਾਲ ਇਹ ਬਣਦਾ ਕਿਉਂਕਿ ਇਹਨਾਂ ਨੇ ਜੀਸਸ ਨੂੰ ਸਲੀਬ ਤੇ ਚਾੜਿਆ ਸੀ ਜੀ। 1815 ਦੇ ਵਿੱਚ ਨੈਪੋਲੀਅਨ ਜਿਹੜਾ ਬਹਾਦਰ ਫ੍ਰੈਂਚ ਜਨਰਲ ਸੀ, ਅੱਧੀ ਦੁਨੀਆ ਯੂਰਪ ਉਹਨੇ ਕੰਕਰ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਜਦੋਂ ਨੈਪੋਲੀਅਨ ਦੀਆਂ ਇੱਧਰ ਧੁੰਮਾਂ ਮੱਚੀਆਂ ਸੀ ਜੀ, ਅਖੀਰ ਵਾਟਰਲੂ ਦੀ ਲੜਾਈ ਦੇ ਵਿੱਚ ਉਹ ਹਾਰਿਆ, ਉਹਨੇ ਸਰੈਂਡਰ ਕੀਤਾ ਤੇ ਉਹਨੂੰ ਐਗਜ਼ਾਈਲ ਕਰਕੇ ਸੇਂਟ ਹੈਲੀਨਾ ਭੇਜਿਆ ਗਿਆ ਜਿੱਥੇ ਉਹਦੀ ਮੌਤ ਹੋਈ ਜੀ। 1904 ਦੇ ਵਿੱਚ ਅਮਰੀਕਾ ਦੇ ਵਿੱਚ ਪਹਿਲਾ ਬੁੱਧਿਸਟ ਟੈਂਪਲ LA ਦੇ ਵਿੱਚ ਬਣਿਆ। ਸੋ ਇਹ ਉਹੀ ਸਮਾਂ ਜਦੋਂ ਸਿੱਖ ਆਏ ਨੇ ਔਰ ਸਿੱਖਾਂ ਦਾ ਪਹਿਲਾ ਗੁਰਦੁਆਰਾ ਵੀ ਉਸ ਪੀਰੀਅਡ 2-3 ਸਾਲ ਬਾਅਦ ਰਜਿਸਟਰ ਹੋਇਆ, ਹਾਲਾਂ ਗੁਰਦੁਆਰਾ ਤਾਂ ਉਸ ਤੋਂ ਪਹਿਲਾਂ ਲੱਗਣਾ ਸ਼ੁਰੂ ਹੋ ਗਿਆ ਸੀ। ਸੋ ਅਸੀਂ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਬੋਧੀਆਂ ਔਰ ਬਹੁਤ ਸਾਰੀਆਂ ਹੋਰ ਐਥਨੀਸਿਟੀ ਤੋਂ ਪਹਿਲਾਂ ਦੇ ਆਏ ਹੋਏ ਹਾਂ ਜੀ। 1937 ਦੇ ਵਿੱਚ ਜਾਪਾਨੀਆਂ ਨੇ ਮਾਰਕੋ ਪੋਲੋ ਬ੍ਰਿਜ ਤੇ ਅਟੈਕ ਕੀਤਾ ਔਰ ਫਿਰ ਉਹਨਾਂ ਨੇ ਚਾਈਨਾ ਦੇ ਉੱਤੇ ਹਮਲਾ ਕੀਤਾ, ਇਨਵੇਡ ਕੀਤਾ। ਨੈਨਕਿੰਗ ਜਿਹਨੂੰ ਅੱਜ ਵੀ ਰੇਪ ਆਫ ਨੈਨਕਿੰਗ ਕਿਹਾ ਜਾਂਦਾ ਹੈ, ਬਹੁਤ ਜ਼ੁਲਮ ਕੀਤੇ ਜਾਪਾਨੀ ਫੌਜਾਂ ਨੇ ਚੀਨੀਆਂ ਦੇ ਉੱਤੇ, ਜਿਹਨੂੰ ਚੀਨੀ ਅੱਜ ਤੱਕ ਭੁੱਲੇ ਨਹੀਂ। ਔਰ ਇਸ ਵੇਲੇ ਜਦੋਂ ਅਸੀਂ ਦੁਨੀਆ 'ਚ ਟੈਨਸ਼ਨ ਦੀ ਗੱਲ ਦੇਖਦੇ ਹਾਂ ਸਾਊਥ ਸੀ ਦੇ ਹਵਾਲੇ ਨਾਲ, ਸੋ ਚਾਈਨਾ ਔਰ ਜਾਪਾਨ ਦੀ ਜਿਹੜੀ ਇਹ ਟੱਕਰ ਹੈ ਇਹਦੇ 'ਚੋਂ ਸਾਈਕੋ ਹਿਸਟਰੀ ਹੈ ਜਿਹੜਾ ਦਿਮਾਗਾਂ ਦੇ ਵਿੱਚ ਘੁੰਮ ਰਿਹਾ ਹੁੰਦਾ ਹੈ ਵੀ ਪਾਸਟ ਦੇ ਵਿੱਚ ਕੀ ਹੋਇਆ। 1961 ਦੇ ਵਿੱਚ ਸਪੇਨ ਨੇ ਪਹਿਲੀ ਵਾਰ ਇਹ ਮੰਨਿਆ ਕਿ ਔਰਤਾਂ ਔਰ ਮਰਦਾਂ ਦੇ ਬਰਾਬਰ ਦੇ ਹੱਕ ਨੇ ਜੀ। 1971 'ਚ ਪ੍ਰੈਜ਼ੀਡੈਂਟ ਨਿਕਸਨ ਨੇ ਅਨਾਉਂਸ ਕੀਤਾ ਕਿ ਉਹ ਚੀਨ ਜਾਏਗਾ। ਉਦੋਂ ਤੱਕ
ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਅਮਰੀਕਾ ਨਹੀਂ ਸੀ ਰੈਕਗਨਾਈਜ਼ ਕਰਦਾ। ਚਿਆਂਗ ਕਾਈ ਸ਼ੇਕ ਜਿਹੜਾ ਕਿ ਸਾਰਾ ਚੀਨ ਦਾ ਖਜ਼ਾਨਾ ਟ੍ਰੇਜਰਰ ਉਹਨਾਂ ਦੇ ਹਿਸਟੋਰੀਕਲ ਲੈ ਕੇ ਤਾਈਵਾਨ ਚਲਾ ਗਿਆ ਸੀ, ਜਿਹਨੂੰ ਫਾਰਮੂਸਾ ਕਹਿੰਦੇ ਸੀ, ਇਹ ਉਹਨੂੰ ਰੈਕਗਨਾਈਜ਼ ਕਰਦੇ ਸੀ। ਸੋ ਪਹਿਲੀ ਵਾਰ ਅਮਰੀਕਾ ਨੇ ਰਿਅਲਾਈਜ਼ ਕੀਤਾ ਕਿ ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਮੰਨਣਾ ਪਏਗਾ। ਸੋ ਉਹਨਾਂ ਨੇ ਜਿਹੜਾ ਚਾਈਨਾ ਦੀ ਵਿਜ਼ਿਟ ਕੀਤੀ ਔਰ 1979 ਦੇ ਵਿੱਚ ਮੁਰਾਰਜੀ ਦੇਸਾਈ ਜਿਹੜਾ ਕਿ ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਦੀ ਗਵਰਨਮੈਂਟ ਬਣੀ, ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਨਤਾ ਪਾਰਟੀ ਦਾ ਜੀ। ਸੋ ਉਹਨਾਂ ਦੀ ਆਪਸੀ ਜਿਹੜੀ ਹੈ ਉਹ ਖਿੱਚ ਤੂ ਚੂੰ ਦਾ ਮਰੱਬਾ ਸੀ, ਅੱਡ ਪਾਰਟੀਆਂ ਵਿੱਚ ਸੀ, ਹਰ ਕੋਈ ਲੀਡਰ ਸੀ। ਸੋ ਅੱਜ ਦੇ ਦਿਨ 1979 ਦੇ ਵਿੱਚ ਮੁਰਾਰਜੀ ਦੇਸਾਈ ਨੂੰ ਅਸਤੀਫਾ ਦੇਣਾ ਪਿਆ। ਇਸ ਤਰ੍ਹਾਂ ਉਹਦੀ ਸਰਕਾਰ ਟੁੱਟੀ ਔਰ ਦੁਬਾਰਾ ਚੋਣਾਂ ਹੋਈਆਂ ਤੇ ਇੰਦਰਾ ਗਾਂਧੀ ਫਿਰ ਵਾਪਸ ਆਈ। ਉਦੋਂ ਨੇ ਫਿਰ ਫੈਸਲਾ ਕਰ ਲਿਆ ਵੀ ਸਿੱਖਾਂ ਨੂੰ ਸਬਕ ਸਿਖਾਉਣਾ। ਐਮਰਜੈਂਸੀ ਦੇ ਖਿਲਾਫ ਵੀ ਸਿੱਖਾਂ ਨੇ ਮੋਰਚਾ ਲਾਇਆ ਸੀ ਔਰ ਫਿਰ ਜੋ ਜੂਨ 84 ਚ ਹੋਇਆ, ਇਹ 1980 ਤੋਂ ਲੈ ਕੇ ਜਿਹੜੀਆਂ ਇਹਨਾਂ ਦੀ ਇੰਦਰਾ ਗਾਂਧੀ ਦੀਆਂ ਯੋਜਨਾਵਾਂ ਸੀ ਉਸ ਦਾ ਨਤੀਜਾ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਇਤਿਹਾਸਕ ਹਿਸਟਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਹੁਣ ਅਸੀਂ ਇੱਥੇ ਲੈਂਦੇ ਹਾਂ ਛੋਟਾ ਜਿਹਾ ਬ੍ਰੇਕ। ਵੀਅਰਸ, ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।